कि आप जो काम कर रही हैं और अपने आप को रिस्क पे रखते हुए अल्लाह की मखलूक का भला कर रही हैं। आप पूछ रहे हो 14 अगस्त वाले दिन ਅਸੀਂ ਸਾਰੇ ਦੋਸਤ ਮੇਰੇ ਕੋਲ ਇਸ ਵਕਤ ਡਾਕਟਰ ਫਜ਼ਲੁਰ ਰਹਿਮਾਨ ਸਾਹਿਬ ਬੈਠੇ ਨੇ, ਡਾਕਟਰ ਆਸਿਫ ਸਾਹਿਬ ਬੈਠੇ ਨੇ, ਡਾਕਟਰ ਮਨਜ਼ੂਰ ਸਾਹਿਬ ਬੈਠੇ ਨੇ, ਬਾਕੀ ਮੇਰੇ ਦੋਸਤ ਤਸ਼ਰੀਫ ਲਿਆਏ ਨੇ। ਇਹ ਸਾਰੇ ਇਹ ਮਰੀਜ਼ ਜਿਨ੍ਹਾਂ ਦੇ ਕੋਲ ਛੁੱਟੀ ਵਾਲੇ ਦਿਨ ਔਰ ਦਿਨ ਦਿਹਾੜ ਵਾਲੇ ਦਿਨ ਕੋਈ ਲੋਕ ਨਹੀਂ ਆਉਂਦੇ, ਤੇ ਅਸੀਂ ਸਮਝਦੇ ਹਾਂ ਕਿ ਆਪਣੇ ਇਹਨਾਂ ਸੀਨੀਅਰ ਸਾਥੀਆਂ ਦੇ ਨਾਲ ਆ ਕੇ ਇਹ ਖੁਸ਼ੀ ਵਾਲਾ ਦਿਨ ਇਹਨਾਂ ਦੇ ਨਾਲ ਅਸੀਂ ਮਨਾਈਏ। ਔਰ 14 ਅਗਸਤ ਦੀਆਂ ਜਿਹੜੀਆਂ ਤਕਰੀਬਾਤ ਨੇ ਆ ਕੇ ਕੇਕ ਕੱਟੀਦਾ, ਇਹਨਾਂ ਦੇ ਜਿਹੜੇ ਦੋਸਤ ਲਵਾਹਕੀਨ ਇੱਥੇ ਆਉਂਦੇ ਨੇ ਨਾਲ, ਉਹਨਾਂ ਦੇ ਨਾਲ ਖੁਸ਼ੀ ਮਨਾਈ ਦੀ। 62 ਮਸ਼ੀਨਾਂ ਬਿਲਕੁਲ ਨਵੀਂ ਬਿਲਡਿੰਗ ਵਿੱਚ ਕੰਮ ਕਰਦੀਆਂ ਨੇ ਪਈਆਂ ਔਰ ਲੋਕ ਇੱਥੇ 15-15 ਸਾਲ ਤੋਂ ਡਾਇਲਿਸਿਸ ਕਰਵਾ ਰਹੇ ਨੇ। ਔਰ ਇਹ ਉਹ ਬਿਮਾਰੀ ਹੈ ਕਿ ਜਿਹੜੀ ਅਗਰ 2-4 ਡਾਇਲਿਸਿਸ ਇੱਕ ਬੰਦੇ ਦੇ ਨਾ ਹੋਣ ਤਾਂ ਉਹਦੀ ਬੰਦੇ ਦੀ ਜ਼ਿੰਦਗੀ ਜਿਹੜੀ ਹੈ ਨਾ ਮੁਹਾਲ ਬਲਕਿ ਨਾਮੁਮਕਿਨ ਹੋ ਜਾਂਦੀ ਹੈ। ਬਾਕੀ ਦੇ ਦਿਲ ਦੇ, ਸ਼ੂਗਰ ਦੇ, ਜਿਗਰ ਦੇ ਮਰੀਜ਼ ਇਲਾਜ ਲੇਟ ਵੀ ਕਰ ਜਾਣ ਤਾਂ ਉਹ ਵੀ ਕੁਝ ਦੇਰ ਕੱਢ ਜਾਂਦੇ ਨੇ, ਬਟ ਇਹ ਡੈਫੀਨੇਟ ਐਸਾ ਇਲਾਜ ਹੈ ਜਿਹਨੂੰ ਹਮਾ ਵਕਤ ਰੈਗੂਲਰ ਬੇਸਿਸ ਤੇ ਹਫਤੇ 2 ਦਫਾ ਜਾਂ 3 ਦਫਾ ਜ਼ਰੂਰਤ ਪੈਂਦੀ ਹੈ। ਇਹ ਸਾਰੀਆਂ ਖਿਦਮਾਤ ਲੋਕਾਂ ਨੂੰ ਉਹਨਾਂ ਦੇ ਬੂਹੇ ਦੇ ਉੱਤੇ ਘਰ ਦੇ ਮਤਲਬ ਵਿੱਚ ਮਿਲਦੀਆਂ ਨੇ ਪਈਆਂ ਫ੍ਰੀ ਆਫ ਕਾਸਟ। ਇਹ ਪਾਕਿਸਤਾਨ ਦਾ ਵਾਹਿਦ ਡਾਇਲਿਸਿਸ ਸੈਂਟਰ ਹੈ ਜਿਹਦੇ ਵਿੱਚ ਬਯਕ ਜਿਹੜੇ ਨਾਰਮਲ ਲੋਕ ਨੇ ਉਹਨਾਂ ਦਾ ਵੀ ਡਾਇਲਿਸਿਸ ਹੋ ਰਿਹਾ ਹੈ। ਉਹ ਲੋਕ ਜਿਨ੍ਹਾਂ ਨੂੰ ਹੈਪੇਟਾਈਟਸ ਬੀ ਹੈ, ਉਹ ਲੋਕ ਜਿਨ੍ਹਾਂ ਨੂੰ ਹੈਪੇਟਾਈਟਸ ਸੀ ਹੈ, ਉਹ ਲੋਕ ਜਿਨ੍ਹਾਂ ਨੂੰ ਖੁਦਾ ਨਾ ਖਾਸਤਾ HIV ਹੈ ਜਾਂ HIV ਦੇ ਨਾਲ ਫਿਰ ਹੈਪੇਟਾਈਟਸ ਬੀ ਹੈ ਜਾਂ HIV ਦੇ ਨਾਲ ਹੈਪੇਟਾਈਟਸ ਸੀ ਹੈ, ਉਹਨਾਂ ਲੋਕਾਂ ਦਾ ਇੱਥੇ ਡਾਇਲਿਸਿਸ ਹੋ ਰਿਹਾ ਹੈ ਔਰ ਅਲਹਮਦੁਲਿਲਾ ਫ੍ਰੀ ਆਫ ਕਾਸਟ ਹੋ ਰਿਹਾ। ਬਿਸਮਿल्लाहिर्रहमानिर्रहीम। शुरू खुदा दे नामों जिस दा जोड़ जवाब न कोई, जिस दी रहमत बख्शिश वाला अंत हिसाब न कोई। दुनिया भर विच वसन वाले पंजाबीओ ते साडे प्यारे वेखण वालिओ, अस्सलामु अलैकुम, सत श्री अकाल, नमस्कार ते ढेर ढेर सलामा। ਪੰਜਾਬੀ ਮਾਂ ਬੋਲੀ ਦੇ ਜ਼ੁਬਾਨੋਂ ਅਦਬ ਤੇ ਸਕਾਫਤ ਦੇ ਫਰੋਗ ਤੇ ਵਧਾਵੇ ਤੇ ਚੜ੍ਹਤਲ ਤੇ ਸਿੱਖਿਆ ਲਈ ਸ਼ੁਰੂ ਕੀਤੇ ਜਾਣ ਵਾਲੇ ਤੁਹਾਡੇ ਆਪਣੇ YouTube ਚੈਨਲ ਮੇਲਾ ਟੀਵੀ ਦੇ ਉੱਤੇ ਤੁਹਾਨੂੰ ਦਿਲ ਦੀਆਂ ਡੁੰਗਿਆਈਆਂ ਤੋਂ ਸਤ ਬਿਸਮਿਲ੍ਲਾ ਤੇ ਜੀ ਆਇਆਂ ਨੂੰ ਆਖਨੇ ਆ। ਪਿਆਰਿਓ, ਸਾਡੀ ਇਹ ਬੇਨਤੀ ਹੈ ਵੀ ਆਪਣੇ ਮੇਲਾ ਟੀਵੀ ਨੂੰ ਸਬਸਕ੍ਰਾਈਬ ਕਰ ਲਵੋ, ਨਾਲ ਬਣਿਆ ਹੋਇਆ ਟੱਲੀ ਦਾ ਨਿਸ਼ਾਨ ਜ਼ਰੂਰ ਦਬਾਇਆ ਜੇ ਤਾਂ ਕਿ ਸਾਡੇ ਆਲ ਨੋਟੀਫਿਕੇਸ਼ਨਸ ਵੇਲੇ ਸਿਰ ਤੁਹਾਡੇ ਤਾਈਂ ਅੱਪੜ ਸਕਣ। ਪਿਆਰਿਓ, ਸਾਡੇ ਵਲੌਗਸ ਨੂੰ ਲਾਈਕ ਤੇ ਆਪਸ ਦੇ ਵਿੱਚ ਤੇ ਪੰਜਾਬੀ ਪਿਆਰਿਆਂ ਦੇ ਨਾਲ ਸ਼ੇਅਰ ਜ਼ਰੂਰ ਕਰਿਆ ਕਰੋ। ਤੇ ਪਿਆਰਿਓ, ਆਪਣੇ ਕਮੈਂਟਸ ਸਾਨੂੰ ਜ਼ਰੂਰ ਭਿਜਵਾਇਆ ਕਰੋ ਜਿਹੜੇ ਕਿ ਸਾਡੇ ਲਈ ਬੜੀ ਹੱਲਾਸ਼ੇਰੀ ਦਾ ਮੂਜਬ ਹੁੰਦੇ ਨੇ। ਤੇ ਨਾਲੇ ਅਸੀਂ ਤੁਹਾਡੇ ਕਮੈਂਟਸ ਦੇ ਚਾਨਣੇ ਆਪਣੀ ਗੱਲਬਾਤ ਨੂੰ ਮਜ਼ੀਦ ਨਿਖਾਰਨ, ਸ਼ਿੰਗਾਰਨ ਤੇ ਸਵਾਰਨ ਦਾ ਆਰ ਤੇ ਯਤਨ ਵੀ ਕਰਦੇ ਰਹਿੰਦੇ ਆ। ਪਿਆਰਿਓ, ਤੁਹਾਨੂੰ ਸਾਰਿਆਂ ਨੂੰ ਸਾਡੇ ਵੱਲੋਂ ਪਿਆਰੇ ਪਾਕਿਸਤਾਨ ਦਾ ਜਸ਼ਨ ਆਜ਼ਾਦੀ ਮੁਬਾਰਕ। ਪਿਆਰਿਓ, ਜਸ਼ਨ ਮਨਾਉਣ ਦੇ ਕਈ ਤਰੀਕੇ ਹੁੰਦੇ ਨੇ। ਕੁਝ ਸਾਡੇ ਦੋਸਤ ਅਹਬਾਬ ਜਦੋਂ ਕਿਸੇ ਜਸ਼ਨ ਵਿੱਚ, ਕਿਸੇ ਖੁਸ਼ੀ ਦੀ ਤਕਰੀਬ ਵਿੱਚ ਰਲਤ ਕਰਦੇ ਨੇ ਤੇ ਬੇਬਹਾ ਖਰਚ ਖਰਾਜਾਤ ਕਰਦੇ ਨੇ, ਬੜੀ ਨਮੂਦਰ ਨਮਾਇਸ਼ ਕਰਦੇ ਨੇ, ਲੇਕਿਨ ਸਿਰਫ ਆਪਣੇ ਲਈ। ਆਪੇ ਹੀ ਖੁਸ਼ ਹੁੰਦੇ ਨੇ ਤੇ ਆਪਣੇ ਕਰੀਬੀ ਦੋਸਤ ਅਹਬਾਬ ਨੂੰ ਖੁਸ਼ ਕਰਦੇ ਨੇ। ਲੇਕਿਨ ਪਿਆਰਿਓ, ਦੁਖੀ ਇਨਸਾਨੀਅਤ ਦੇ ਨਾਲ ਜਾ ਕੇ ਉਹਨਾਂ ਦੇ ਦੁੱਖ ਵੰਡਾਉਣਾ, ਉਹਨਾਂ ਦੇ ਦੁੱਖਾਂ ਦੇ ਵਿੱਚ ਸ਼ਿਰਕਤ ਕਰਨਾ ਤੇ ਉਹਨਾਂ ਦੇ ਚਿਹਰੇ ਦੇ ਉੱਤੇ ਮੁਸਕਰਾਹਟਾਂ ਲਿਆਉਣਾ, ਇਹ ਵੀ ਖੁਸ਼ੀ ਮਨਾਉਣ ਦਾ ਇੱਕ ਬੜਾ ਹੀ ਖੂਬਸੂਰਤ ਅੰਦਾਜ਼ ਹੈ। ਅੱਜ ਜਸ਼ਨ ਆਜ਼ਾਦੀ ਹੈ, ਬੜੀਆਂ ਬੜੀਆਂ ਖੂਬਸੂਰਤ ਤਕਰੀਬਾਤ ਹੋ ਰਹੀਆਂ ਨੇ, ਲੇਕਿਨ ਸਾਡੇ ਸ਼ਹਿਰ ਗੁਜਰਾਂਵਾਲਾ ਦੇ ਕੁਝ ਮੁਖੱਯਰ ਹਜ਼ਰਾਤ, ਕੁਝ ਦਰਦਮੰਦ ਅਹਬਾਬ ਅਜਿਹੇ ਵੀ ਨੇ ਜਿਨ੍ਹਾਂ ਨੇ ਅੱਜ
ਗੁਜਰਾਂਵਾਲਾ ਸ਼ਹਿਰ ਦੇ ਮਾਰੂਫ ਰਿਫਾਹੀ ਇਦਾਰੇ ਅਲ-ਸ਼ਾਫੇ ਡਾਇਲਿਸਿਸ ਸੈਂਟਰ ਦੇ ਵਿੱਚ ਜਾ ਕੇ ਗੁਰਦੇ ਵਾਸ਼ ਕਰਾਉਣ ਵਾਲੇ ਮਰੀਜ਼ਾਂ ਦੇ ਨਾਲ ਜਸ਼ਨ ਆਜ਼ਾਦੀ ਮਨਾਉਣ ਦਾ ਮਤਾ ਪਕਾਇਆ ਹੈ। ਉੱਥੇ ਪਿਆਰਿਓ ਅੱਜ ਉਹਨਾਂ ਨੇ ਕੇਕ ਵੀ ਕੱਟਣਾ ਹੈ, ਪਿਆਰੇ ਪਾਕਿਸਤਾਨ ਦੀ 79ਵੀਂ ਸਾਲਗਿਰਾ ਦਾ। ਉਸ ਤੋਂ ਬਾਅਦ ਉਹ ਮਰੀਜ਼ ਜਿਹੜੇ ਕਈ ਸਾਲਾਂ ਤੋਂ ਗੁਰਦੇ ਵਾਸ਼ ਕਰਵਾ ਰਹੇ ਨੇ ਉਹਨਾਂ ਨੂੰ ਤਹਾਇਫ ਵੀ ਪੇਸ਼ ਕਰਨੇ ਨੇ, ਉਹਨਾਂ ਨੂੰ ਕੇਕ ਵੀ ਪਾਕਿਸਤਾਨ ਦੀ ਆਜ਼ਾਦੀ ਦਾ ਖਵਾਉਣਾ ਹੈ। ਉਹਨਾਂ ਦੇ ਜਿਹੜੇ ਅਟੈਂਡੈਂਟਸ ਤੇ ਲਵਾਹਿਕੀਨ ਵੀ ਉੱਥੇ ਆਏ ਹੁੰਦੇ ਨੇ, ਉਹਨਾਂ ਦੇ ਨਾਲ ਵੀ ਹਾਸੇ ਵੰਡਣੇ ਨੇ, ਉਹਨਾਂ ਦੇ ਦੁੱਖ ਜਿਹੜੇ ਨੇ ਉਹਨਾਂ ਦੇ ਵਿੱਚ ਵੀ ਰਲਤ ਕਰਨੀ ਹੈ। ਤੇ ਕਿੰਨੀ ਨੇਕੀ ਦਾ ਇਹ ਕੰਮ ਹੈ। ਅਸਾਂ ਵੀ ਇਹ ਮਤਾ ਪਕਾਇਆ ਹੈ ਕਿ ਤੁਹਾਨੂੰ ਨਾਲ ਲੈ ਕੇ ਇਸ ਅਜ਼ੀਮੁ ਸ਼ਾਨ ਜਸ਼ਨ ਆਜ਼ਾਦੀ ਦੀ ਤਕਰੀਬ ਦੇ ਵਿੱਚ ਰਲਤ ਕਰਨ ਲਈ ਚੱਲੀਏ। ਤੇ ਆਓ ਫਿਰ ਸਾਡੇ ਨਾਲ ਚੱਲ ਕੇ ਦੁਖਿਆਰੇ ਇਨਸਾਨਾਂ ਦੇ ਦੁੱਖ ਵੰਡੀਏ, ਨਾਲੇ ਆਪਣੇ ਅੱਲਾਹ ਪਾਕ ਸੱਚੇ ਸਾਹਿਬ ਨੂੰ ਰਾਜ਼ੀ ਕਰੀਏ, ਤੇ ਨਾਲੇ ਦੁਖੀਆ ਲੋਕਾਂ ਦੇ ਚਿਹਰਿਆਂ ਦੇ ਉੱਤੇ, ਉਹਨਾਂ ਦੇ ਹੋਂਠਾਂ ਦੇ ਉੱਤੇ ਹਾਸੇ ਬਖੇਰੀਏ, ਮੁਸਕਰਾਹਟਾਂ ਲਿਆਈਏ। ਆਓ ਸਾਡੇ ਨਾਲ। ਉਹ ਚੱਲ ਮੇਲੇ ਨੂੰ ਚੱਲੀਏ। ਤੇਰੀ ਮਾਂ ਬੋਲੀ ਏ ਵੀ ਬਾ, ਕੱਖਾਂ ਵਾਂਗ ਨਾ ਰੋਲ ਪੰਜਾਬੀ, ਪੜ੍ਹ ਪੰਜਾਬੀ, ਲਿਖ ਪੰਜਾਬੀ, ਗੈਰਤਮੰਦਾ ਬੋਲ ਪੰਜਾਬੀ। ਪੰਜਾਬੀ ਮਿੱਠਿਓ, ਦੇਸ਼ ਪੰਜਾਬ ਦੇ ਸਾਰੇ ਰੰਗ ਵੇਖਣ ਵਾਸਤੇ ਹੁਣੇ ਹੀ ਮੇਲਾ ਨਿਊਜ਼ ਟੀਵੀ ਸਬਸਕ੍ਰਾਈਬ ਕਰੋ ਤੇ ਫਿਰ ਵੇਖੋ ਮੇਲਾ। ਚੱਟ ਵੇ ਚੱਲ ਮੇਲੇ ਨੂੰ ਚੱਲੀਏ। ਮੱਲਾ ਕੱਢ ਕੁੜਦੇ ਦੇ ਵੱਟ ਵੇ ਚੱਲ ਮੇਲੇ ਨੂੰ ਚੱਲੀਏ। ਪਿਆਰੇ ਵੇਖਣ ਵਾਲਿਓ, ਗੁਰਦਾ ਫੇਲ ਮਰੀਜ਼ਾਂ ਦੇ ਬਿਲਕੁਲ ਫ੍ਰੀ ਗੁਰਦੇ ਵਾਸ਼ ਕਰਨ ਵਾਲਾ ਅਜ਼ੀਮੋ ਸ਼ਾਨ ਰਿਫਾਹੀ ਇਦਾਰਾ ਅਲ-ਸ਼ਾਫੇ ਡਾਇਲਿਸਿਸ ਕੰਪਲੈਕਸ ਸਿਵਲ ਹਸਪਤਾਲ ਗੁਜਰਾਂਵਾਲਾ ਦੇ ਵਿੱਚ ਹੀ ਇੱਕ ਬੜੀ ਖੂਬਸੂਰਤ ਬਿਲਡਿੰਗ ਦੇ ਵਿੱਚ ਵਾਕਿਆ ਹੈ। ਅਸੀਂ ਇਸ ਵੇਲੇ ਉੱਥੇ ਆਏ ਖਲੋਤੇ ਹਾਂ, ਤੁਸੀਂ ਵੀ ਸਾਡੇ ਨਾਲ ਹੋ। ਆਓ ਸੈਂਟਰ ਦੇ ਅੰਦਰ ਚੱਲਦੇ ਹਾਂ, ਤੁਹਾਨੂੰ ਕੁਝ ਡਾਇਲਿਸਿਸ ਕਰਵਾਉਣ ਵਾਲੇ ਮਰੀਜ਼ਾਂ ਦੇ ਨਾਲ ਮਿਲਵਾਨੇ ਆ। ਇਸ ਇਦਾਰੇ ਦੀ ਇੰਤਜ਼ਾਮੀਆ ਦੇ ਚੇਅਰਮੈਨ ਰਾਣਾ ਨਾਸਰ ਮਹਿਮੂਦ ਖਾਨ ਹੋਰਾਂ ਦੇ ਨਾਲ ਤੁਹਾਡੀ ਮੁਲਾਕਾਤ ਕਰਵਾਨੇ ਆ। ਤੇ ਪਿਆਰਿਓ, ਕੁਝ ਮੁਆਲਜੀਨ ਜਿਹੜੇ ਇੱਥੇ ਬਿਲਕੁਲ ਫ੍ਰੀ ਸਰਵਿਸਿਜ਼ ਫਰਾਹਮ ਕਰਦੇ ਨੇ ਪੇਸ਼ੈਂਟਸ ਨੂੰ, ਉਹਨਾਂ ਦੇ ਨਾਲ ਵੀ ਤੁਹਾਨੂੰ ਮਿਲਵਾਨੇ ਆ। ਆਓ ਸਾਡੇ ਨਾਲ। आप कितने साल से हमारे पास आ रहे हैं? 10 साल। वेरी गुड। तो कभी आज तक आपका कोई एक पैसा तो नहीं लगा यहाँ नहीं, टेस्ट के ऊपर? कोई चीज सिरिंज मंगवानी पड़े, नहीं, कोई आपको कहा हो कि कोई टेप ले आओ, कोई चीज ले आओ, कोई इंजेक्शन ले आओ, नहीं। और जो आपको हर महीने इंजेक्शन लगता है वो भी यहाँ से हाँ फ्री जी, मिलता है? हफ्ते में 2 बार लगता है। वेरी गुड, वेरी गुड। और आपकी सेहत ठीक रहती हाँ है? जी, अल्हम्दुलिल्लाह। और आपके टेस्ट भी फ्री होते हैं हाँ यहाँ जी, पे? महीने बाद कभी उनके और- पैसे तो नहीं लिए? नहीं और आप ठीक है? जी, कोई किसी किस्म का मसला आपको यहाँ पे होता हो? किसी किस्म का नहीं। वेरी, अल्लाह आपको खुश रखे, अल्लाह आपको सेहत सल्यूट करता हूँ आज के दिन में, क्योंकि आप एक इस महाज पे खड़ी हैं जिस महाज पे हमारे फौजी जवान खड़े हैं, उससे भी बड़े महाज पे खड़ी हैं। ये HIV के पेशेंट हैं और माशाल्लाह आप इनको लुक आफ्टर कर रही हैं।
तो आप अपना भी ख्याल रखती हैं, सारी प्रोटेक्शन करके जी सब सर, चीजों का? जब हम पेशेंट लगाते हैं हम तमाम पीपीज का ख्याल रखते हैं, ठीक। ग्लव्स बल्कि डबल ग्लव्स पहनते हैं। वेरी गुड, वेरी हाँ। गुड। और बेटा आपको यहाँ पे कोई प्रॉब्लम तो नहीं, किसी किस्म की कोई कमी तो नहीं किसी कभी महसूस की आपने सेल्फ प्रोटेक्शन में? आपने कभी? नहीं कोई- सर, ऐसी कभी हमें सर ने, जो हमारे यहाँ पे ऑर्गेनाइजर है, एडमिनिस्ट्रेशन, हमें कभी ऐसी किसी किस्म की कमी आनी नहीं दी उन्होंने। कि आप जो काम कर रही हैं और अपने आप को रिस्क पे रखते हुए अल्लाह की मखलूक का भला कर रही हैं, आपको हॉस्पिटल तो कोई मसला मसाइल कोई मसला, सारे स्टाफ ठीक है सारा माशाल्लाह। चलो ਤੁਹਾਨੂੰ ਸਾਰੇ ਦੋਸਤਾਂ ਨੂੰ, ਸਾਰੇ ਅਜ਼ੀਜ਼ਾਂ ਨੂੰ ਤੇ ਭੈਣਾਂ ਨੂੰ, ਭਰਾਵਾਂ ਨੂੰ ਆਜ਼ਾਦੀ ਦਾ ਦਿਨ ਮੁਬਾਰਕ ਹੋ ਗਿਆ ਜੀ। तबीयत ठीक है। कब से ये डायलिसिस करवा रही? 14 साल से डायलिसिस इसी जगह पे? तो सेहत ठीक है आपकी, खाना वाना भूख ठीक है, यहाँ पे सारा ताउन ठीक चल रहा है, सहूलत तो कोई मसला परेशानी तो नहीं? अल्लाह आपको सेहत तंदुरुस्ती दे। अस्सलाम वालेकुम, क्या हाल है जनाब? खैरियत है? कितनी देर से चल रहा है आपका डायलिसिस? ये तकरीबन 6 साल से। अच्छा, यहीं से करवा रहे हैं? 5 साल हो गए। तो अच्छा, तसल्ली बख्श खैरोफियत से जा रहा है? बहुत ही अच्छा। अच्छा, अल्लाह ताला हमारी इंतजामिया और स्टाफ को ज्यादा से ज्यादा अजर दे। बिल्कुल बिल्कुल। अल्लाह इनकी ये कार्य खैर जो मतलब फी सबीलिल्लाह हो रहा है, अल्लाह इनको अजर दे और आपको सेहत दे। ठीक है, और ये चले। गवर्नमेंट का इसमें कोई अब दखल नहीं है, ये शहर के चंद मुखय्यर हजरात हैं। अल्लाह उनको अजर दे, बिल्कुल उनको अजर और आपको सेहत दे। अस्सलाम वालेकुम, कैसी सेहत है ਤੁਹਾਡੀ ਤੇ कैसा इलाज हो ਰਿਹਾ ਤੁਹਾਡਾ ਇੱਥੇ? ठीक है, ਤੁਸੀਂ मुतमईन हो ਤੁਹਾਡੇ? चलो अल्हम्दुलिल्लाह। कोई परेशानी, कोई इतने प्रॉब्लम, कोई स्टाफ वालों, कोई वैसे मेडिसिन? चलो अल्हम्दुलिल्लाह। चलो अल्लाह ताला हमसे तंदुरुस्ती दे, दुआओं से याद रखो। बेटा आपकी कैसे इलाज हो रहा है? ठीक हो रहा है? कब से हो रहा है आपका इलाज? 5 साल से। आप इसी सेंटर से करवा रहे हैं? आपको कभी कोई परेशानी हुई हो, कोई प्रॉब्लम हुई हो? चलो अल्लाह आपको सेहत दे। ठीक ठाक हो। जश्न आज़ादी बहुत बहुत मुबारक होवे। अल्लाह ताला ਤੁਹਾਨੂੰ ਵੀ ਸਿਹਤ ਦੇ, ਤੁਸੀਂ ਸਾਡੇ ਵਾਸਤੇ ਵੀ ਦੁਆ ਕਰਨੀ। ਕੋਈ ਮਸਲਾ ਮਸਾਇਲ ਕਿਸੇ ਕਿਸਮ ਦਾ ਕੋਈ ਇੱਥੇ ਨਾਲੋਂ ਰਿਲੇਟਡ ਹੋਵੇ, ਸਟਾਫ ਨਾਲ ਰਿਲੇਟਡ ਹੋਵੇ, ਤੁਹਾਡੀਆਂ ਦਵਾਈਆਂ ਨਾਲ ਰਿਲੇਟਡ ਹੋਵੇ, ਬਹੁਤ ਮਿਹਰਬਾਨੀ। ਲਓ ਜੀ ਪਿਆਰੇ ਵੇਖਣ ਵਾਲਿਓ, ਅੱਜ ਅਸਾਂ ਤੁਹਾਨੂੰ ਗੁਜਰਾਂਵਾਲਾ ਦੇ ਜਿਸ ਅਜ਼ੀਮੋ ਸ਼ਾਨ ਰਿਫਾਹੀ ਇਦਾਰੇ ਅਲ ਸ਼ਾਫੇ ਡਾਇਲਿਸਿਸ ਸੈਂਟਰ ਦਾ ਵਿਜ਼ਿਟ ਕਰਵਾਇਆ, ਉਹਦੇ ਰੂਹੇ ਰਵਾਂ, ਉਹਦੇ ਚੇਅਰਮੈਨ, ਉਹਦੀ ਗਵਰਨਿੰਗ ਬਾਡੀ ਦੇ ਚੇਅਰਮੈਨ ਜਨਾਬ ਰਾਣਾ ਨਾਸਰ ਮਹਿਮੂਦ ਖਾਨ ਸਾਡੇ ਨਾਲ ਮੌਜੂਦ ਨੇ। ਆਓ ਤੁਹਾਨੂੰ ਉਹਨਾਂ ਦੇ ਨਾਲ ਵੀ ਮਿਲਵਾਈਏ। अस्सलाम वालेकुम जनाब राणा साहब। ਵਾਲੇਕੁਮ ਅਸਲਾਮ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਸ਼ੁਕਰੀਆ ਕਿ ਤੁਸੀਂ ਅੱਜ ਸਾਡੇ ਅਲਸ਼ਾਫੇ ਸੈਂਟਰ 'ਚ 14 ਅਗਸਤ ਵਾਲੇ ਦਿਨ ਤਸ਼ਰੀਫ ਲਿਆਏ। जी जी, ਸਪੈਸ਼ਲੀ ਅੱਜ ਦਾ ਜਿਹੜਾ ਦਿਨ ਹੈ, ਉਹ ਸਭ ਤੋਂ ਪਹਿਲਾਂ ਤਾਂ ਮੈਂ ਆਪਣੇ ਪਾਕਿਸਤਾਨੀਆਂ ਨੂੰ, ਆਪਣੇ ਜਿਹੜੇ ਦੋਸਤ ਅੱਜ ਇੱਥੇ ਤਸ਼ਰੀਫ ਲਿਆਏ ਨੇ, ਉਹਨਾਂ ਨੂੰ जी जी, ਮੁਬਾਰਕਬਾਦ ਦਿੰਦਾ ਕਿ ਸਾਡਾ ਇਹ ਆਜ਼ਾਦੀ ਦਾ ਦਿਨ ਅਸੀਂ ਜੀ। ਬੜੀਆਂ ਖੁਸ਼ੀਆਂ ਦੇ ਨਾਲ ਔਰ ਬੜੇ ਇhtਰਾਮ ਨਾਲ ਮਨਾਉਂਦੇ ਹਾਂ। जी ਔਰ ਇਸ ਸਪੈਸ਼ਲ ਦਿਨ ਲਈ ਇਹ ਜਿਹੜਾ ਅਲਸ਼ਾਫੇ ਸੈਂਟਰ ਹੈ, ਜਿਹਦੇ 'ਚ ਅਸੀਂ ਮਾਸ਼ਾਅੱਲਾ ਸਾਰੇ ਮਰੀਜ਼ਾਂ ਦਾ ਫ੍ਰੀ ਇਲਾਜ ਕਰਾਉਂਦੇ ਹਾਂ। जी ਸਪੈਸ਼ਲੀ ਇਹਦੇ 'ਚ ਡਾਇਲਿਸਿਸ ਸੈਂਟਰ ਜੀ। ਜਿੰਨੇ ਵੀ ਹੈਗੇ ਨੇ ਸਿਸਟਮ, ਉਹਦੇ ABC ਦਾ ਔਰ HIV ਦਾ ਜਿਹੜੇ ਵਾਰਡ ਨੇ, जी ਉਹ ਮਾਸ਼ਾਅੱਲਾ ਇਸ ਵਕਤ ਮੁਕੰਮਲ ਤੌਰ ਤੇ ਚੱਲ ਰਹੇ ਨੇ। ਇਹ 14 ਅਗਸਤ ਵਾਲੇ ਦਿਨ ਅਸੀਂ ਸਾਰੇ ਦੋਸਤ, ਮੇਰੇ ਕੋਲ ਇਸ ਵਕਤ ਡਾਕਟਰ ਫਜ਼ਲੁਰ ਰਹਿਮਾਨ ਸਾਹਿਬ ਬੈਠੇ ਨੇ, ਡਾਕਟਰ ਆਸਫ ਸਾਹਿਬ ਬੈਠੇ ਨੇ, ਡਾਕਟਰ ਮਨਜ਼ੂਰ ਸਾਹਿਬ ਬੈਠੇ ਨੇ, ਬਾਕੀ ਮੇਰੇ ਦੋਸਤ ਤਸ਼ਰੀਫ ਲਿਆਏ ਨੇ। ਇਹ ਸਾਰੇ ਇਹ ਮਰੀਜ਼ ਜਿਨ੍ਹਾਂ ਦੇ ਕੋਲ ਛੁੱਟੀ ਵਾਲੇ ਦਿਨ ਔਰ ਦਿਨ ਦਿਹਾੜ ਵਾਲੇ ਦਿਨ ਕੋਈ ਲੋਕ ਨਹੀਂ ਆਉਂਦੇ, ਤੇ ਅਸੀਂ ਸਮਝਦੇ ਹਾਂ ਕਿ ਆਪਣੇ ਇਹਨਾਂ ਸੀਨੀਅਰ ਸਾਥੀਆਂ ਦੇ ਨਾਲ ਆ ਕੇ ਇਹ ਖੁਸ਼ੀ ਵਾਲਾ ਦਿਨ ਇਹਨਾਂ ਦੇ ਨਾਲ ਅਸੀਂ ਮਨਾਈਏ। ਔਰ 14 ਅਗਸਤ ਦੀਆਂ ਜਿਹੜੀਆਂ ਤਕਰੀਬਾਤ ਨੇ, ਆ ਕੇ ਕੇਕ ਕੱਟੀਦਾ, ਇਹਨਾਂ ਦੇ ਜਿਹੜੇ ਦੋਸਤ ਲਵਾਹਕੀਨ ਇੱਥੇ ਆਉਂਦੇ ਨੇ ਨਾਲ, ਉਹਨਾਂ ਦੇ ਨਾਲ ਖੁਸ਼ੀ ਮਨਾਈ ਦੀ ਹੈ ਔਰ ਹਰ ਮਰੀਜ਼ ਨੂੰ ਕੋਸ਼ਿਸ਼ ਕਰੀ ਦੀ ਹੈ ਕਿ ਉਸ ਖੁਸ਼ੀ 'ਚ ਸ਼ਾਮਲ ਕੀਤਾ ਜਾਏ। ਔਰ ਮੈਂ ਸਮਝਦਾ ਵਾਂ ਕਿ ਇਸ ਸੈਂਟਰ ਦੇ ਵਿੱਚ ਬਣਾਉਣ 'ਚ ਔਰ ਇਹਨੂੰ ਚਲਾਉਣ 'ਚ ਜਿਹੜੇ ਦੋਸਤ ਸਾਡੇ ਮਾਸ਼ਾਅੱਲਾ ਹਿੱਸੇਦਾਰ ਨੇ,
ਜਿਹੜੇ ਮੈਂ ਡਾਕਟਰ ਸਾਹਿਬਾਨ ਦਾ ਨਾਮ ਲਿਆ ਸਪੈਸ਼ਲੀ ਉਹ, ਔਰ ਇਸ ਵਕਤ ਸਾਡੇ ਜਿਹੜੇ ਡਾਇਲਿਸਿਸ ਸੈਂਟਰ ਦੇ ਪ੍ਰੈਜ਼ੀਡੈਂਟ ਨੇ ਡਾਕਟਰ ਆਪਣਾ ਨਾਂ ਸੈਯਦ ਅਮੀਰ ਹੈ ਤੇ ਸ਼ਾਹ ਸਾਹਿਬ ਮੁਲਕੋਂ ਬਾਹਰ ਗਏ ਨੇ। ਇਹ ਸਾਰਾ ਦੋਸਤਾਂ ਦੇ ਡਾਕਟਰਾਂ ਦੀ ਔਰ ਉਹਨਾਂ ਦੀ ਟੀਮ ਦਾ ਇਹ ਇੱਕ ਸਮਰ ਹੈ ਕਿ ਅੱਜ ਪੰਜਾਬ 'ਚ ਪਿਛਲੇ ਦਿਨਾਂ 'ਚ ਸਾਡੇ ਕੋਲ ਕੁਝ ਬਿਊਰੋਕਰੇਟਸ ਆਏ ਸਨ ਔਰ ਕੁਝ ਬਾਕੀ ਸੀਨੀਅਰਸ ਲੋਕ ਸਨ। ਇਹ ਇੱਕ ਮਿਸਾਲ ਹੈ ਇਸ ਵਕਤ ਕਿ ਜਿਹੜਾ ਅਲ ਸ਼ਾਫੇ ਡਾਇਲਿਸਿਸ ਸੈਂਟਰ ਹੈ ਇਸ ਵਕਤ ਪੂਰੇ ਪੰਜਾਬ 'ਚ ਉਹਦੇ ਨਾਲ ਦਾ ਅੱਛਾ ਸੈਂਟਰ ਨਹੀਂ। ਕੋਈ ਦੋਸਤ ਵਿਜ਼ਿਟ ਕਰਨਾ ਚਾਹੇ, ਅਸੀਂ ਗੌਰਮੈਂਟ ਦੇ ਜਿਹੜੇ ਮੇਨ ਕਾਬਰੀਨ ਨੇ, ਸੈਕਟਰੀ ਹੈਲਥ ਨੇ, ਮਿਨਿਸਟਰ ਨੇ, ਚੀਫ ਮਿਨਿਸਟਰ ਸਾਹਿਬਾਂ ਨੇ ਦਾਵਤ ਦਿੰਦੇ ਆ ਕਿ 14 ਅਗਸਤ ਦੇ ਵਿਸਾਸਤ ਦੇ ਨਾਲ ਕਿ ਤਸ਼ਰੀਫ ਲਿਆਉਣ ਇੱਥੇ ਦੇਖਣ ਕਿ ਆਪਣੀ ਮਦਦ ਆਪ ਦੇ ਤਹਿਤ ਅਸੀਂ ਇਹ ਚਲਾ ਰਹੇ ਹਾਂ। ਔਰ ਕੋਈ ਐਸਾ ਇੱਕ ਸਿੰਗਲ ਪੈਨੀ ਫੰਡ ਨਹੀਂ ਜਿਹੜਾ ਅਸੀਂ ਪੰਜਾਬ ਗੌਰਮੈਂਟ ਕੋਲੋਂ, ਪਾਕਿਸਤਾਨ ਗੌਰਮੈਂਟ ਤੋਂ ਲੈਂਦੇ ਆ, ਔਰ ਕਿਸੇ ਇੱਕ ਮਰੀਜ਼ ਦਾ ਕਿਸੇ ਕੋਲ ਇੱਕ ਪੈਸਾ ਨਹੀਂ ਲੈਂਦਾ। ਇਸ ਸੈਂਟਰ ਦੇ ਅੰਦਰ ਪੈਸੇ ਦੇ ਲੈਣ ਦੇਣ ਨਾਲ ਨਾ ਕਾਊਂਟਰ ਮੌਜੂਦ ਹੈ ਨਾ ਕੋਈ ਚੀਜ਼ ਮੌਜੂਦ ਹੈ। ਔਰ ਇਹ ਹੀ ਅੱਲਾਹ ਤਾਲਾ ਦੀ ਕਰਮ ਹੈ ਕਿ ਸਾਨੂੰ ਇਹਨਾਂ ਦੋਸਤਾਂ ਦੀਆਂ, ਇਹਨਾਂ ਮਰੀਜ਼ਾਂ ਦੀਆਂ, ਇਹਨਾਂ ਦੀਆਂ ਦੁਆਵਾਂ ਨੇ ਕਿ ਬਗੈਰ ਕੋਈ ਮਿਹਨਤ ਕੀਤਿਆਂ ਸਾਨੂੰ ਸਾਡੇ ਜਿੰਨੇ ਡੋਨਰਸ ਨੇ ਉਹ ਪੈਸੇ ਪਹੁੰਚਾ ਦਿੰਦੇ ਨੇ। ਸ਼ਾਹ ਸਾਹਿਬ ਆਪ ਜਾ ਕੇ ਉਹਨਾਂ ਦੇ ਕੋਲੋਂ ਲੈ ਵੀ ਆਉਂਦੇ ਨੇ। ਔਰ ਇਹ ਸਾਰੀਆਂ ਚੀਜ਼ਾਂ ਅੱਲਾਹ ਤਾਲਾ ਦੇ ਫਜ਼ਲ ਕਰਮ ਦੇ ਨਾਲ ਇਸ ਵਕਤ ਤੁਸੀਂ ਇਸ ਸੈਂਟਰ ਵਿਜ਼ਿਟ ਕੀਤਾ ਹੈ ਔਰ ਸਾਰੇ ਦੋਸਤਾਂ ਦੇ ਨਾਲ ਗਾਹੇ ਬਗਾਹੇ ਸਾਰਿਆਂ ਨੇ ਦੋ ਇੰਟਰਵਿਊ ਵੀ ਉਹਨਾਂ ਦੇ ਪੇਸ਼ੈਂਟ ਤੇ ਕੀਤੇ ਨੇ। ਤੁਸੀਂ ਆਉਣ ਵਾਲੇ ਵਕਤ 'ਚ ਦੇਖਣਾ ਕਿ ਇਨਸ਼ਾਅੱਲਾ ਇਹ ਮਜ਼ੀਦ ਕੋਈ ਬਿਹਤਰ ਸੈਂਟਰ ਬਣੇਗਾ। ਔਰ ਡਾਕਟਰ ਸਾਹਿਬ ਇਹ 14 ਅਗਸਤ ਔਰ ਤੁਹਾਡੇ ਇੱਥੇ ਆਉਣ ਦਾ ਬਹੁਤ ਸ਼ੁਕਰੀਆ ਔਰ ਤੁਸੀਂ ਅੱਜ ਟਾਈਮ ਕੱਢ ਕੇ ਆਏ ਔਰ ਸਾਡਾ ਪੈਗਾਮ ਜਿਹੜਾ ਨਾ ਇਹ ਸਾਡੇ ਦੋਸਤਾਂ ਤੱਕ ਪਹੁੰਚਾ ਰਹੇ ਹੋ। ਮੈਂ ਸਮਝਦਾ ਵਾਂ ਕਿ ਹਰ ਬੰਦੇ ਨੂੰ ਜਿਸ ਜਗ੍ਹਾ ਦੇ ਉੱਤੇ ਫ੍ਰੀ ਇਲਾਜ ਹੁੰਦਾ ਹੈ, ਜਿੱਥੇ ਕਰਪਸ਼ਨ ਫ੍ਰੀ ਚੀਜ਼ਾਂ ਹੁੰਦੀਆਂ ਨੇ, ਹਿੱਸਾ ਲੈਣਾ ਚਾਹੀਦਾ ਹੈ ਔਰ ਸਾਰੇ ਦੋਸਤਾਂ ਨੂੰ ਅਸੀਂ ਵੈਲਕਮ ਕਰਨੇ ਆ। ਇਨਸ਼ਾਅੱਲਾ ਤਾਲਾ ਆਉਣ ਵਾਲਾ ਵਕਤ ਇਸ ਤੋਂ ਮਜ਼ੀਦ ਅੱਛਾ ਔਰ ਬਿਹਤਰ ਹੋਏਗਾ। ਬਹੁਤ ਬਹੁਤ ਸ਼ੁਕਰੀਆ। ਪਿਆਰੇ ਵੇਖਣ ਵਾਲਿਓ, ਸਾਡੇ ਸ਼ਹਿਰ ਗੁਜਰਾਂਵਾਲਾ ਦੇ ਦੋ ਸੀਨੀਅਰ ਮੋਸਟ ਮੁਆਲਜੀਨ ਡਾਕਟਰ ਆਸਫ ਜਾਵੇਦ ਸਾਹਿਬ ਤੇ ਡਾਕਟਰ ਫਜ਼ਲੁਰ ਰਹਿਮਾਨ ਸਾਹਿਬ ਵੀ ਅੱਜ ਅਲ ਸ਼ਾਫੇ ਡਾਇਲਿਸਿਸ ਸੈਂਟਰ ਦੇ ਵਿੱਚ ਸਜਾਈ ਜਾਣ ਵਾਲੀ ਜਸ਼ਨ ਆਜ਼ਾਦੀ ਦੀ ਤਕਰੀਬ ਦੇ ਵਿੱਚ ਰਲਤ ਕਰਨ ਦੇ ਵਾਸਤੇ ਤਸ਼ਰੀਫ ਲਿਆਏ ਹੋਏ ਨੇ। ਇਸ ਰਿਫਾਹੀ ਇਦਾਰੇ ਨੂੰ ਇਹਨਾਂ ਦੋਵਾਂ ਸੀਨੀਅਰ ਮੋਸਟ ਡਾਕਟਰਸ ਦੀਆਂ ਵੀ ਸਰਵਿਸਿਜ਼ ਬਿਲਕੁਲ ਫ੍ਰੀ ਆਫ ਕਾਸਟ ਮੁਯੱਸਰ ਨੇ। ਪਿਆਰਿਓ, ਆਓ ਤੁਹਾਨੂੰ ਇਹਨਾਂ ਮੁਆਲਜੀਨ ਦੇ ਨਾਲ ਵੀ ਮਿਲਵਾਈਏ। ਅੱਜ ਦੋਸਤਾਂ ਨੇ ਅਲਸ਼ਾਫੇ ਡਾਇਲਿਸਿਸ ਸੈਂਟਰ ਦੇ ਵਿੱਚ ਇੱਕ ਗੈਟ ਟੂਗੈਦਰ ਕੀਤੀ ਹੈ। ਇਹ ਇੱਕ ਅੱਲਾ ਦੇ ਹਜ਼ੂਰ ਇੱਕ ਸ਼ੁਕਰਗੁਜ਼ਾਰੀ ਦਾ ਇਜ਼ਹਾਰ ਵੀ ਹੈ। ਆਪਣੀ ਇੱਕ ਲੰਬੀ 25 ਸਾਲਾਂ ਦੀ ਮਿਹਨਤ ਤੋਂ ਬਾਅਦ ਇਹ ਜਿਹੜਾ ਅਦਾਰਾ ਕਾਇਮ ਹੋਇਆ ਲੋਕਾਂ ਦੀ ਫਲਾਹ ਵਾਸਤੇ ਫ੍ਰੀ ਆਫ ਕਾਸਟ, ਉਹਦੇ ਤੇ ਖੁਸ਼ੀ ਦਾ ਇਜ਼ਹਾਰ ਵੀ ਹੈ ਔਰ ਦੋਸਤਾਂ ਦੀ ਇੱਕ ਗੈਟ ਟੂਗੈਦਰ ਹੈ, ਹੌਸਲਾ ਅਫਜ਼ਾਈ ਦਾ ਵੀ ਮੌਕਾ ਹੈ। ਇਹਦੇ ਉੱਤੇ ਸਾਨੂੰ ਹੀ ਹਾਜ਼ਰੀ ਦਾ ਮੌਕਾ ਮਿਲਿਆ ਤੇ ਅਸੀਂ ਬੜੇ ਖੁਸ਼ਗਵਾਰ ਹਾਂ। ਮਕਸਦਨ ਇਹ ਕਿ ਇਹ 25 ਸਾਲ ਪਹਿਲਾਂ ਜਦੋਂ ਕਿ ਲੋਕ ਇੱਥੋਂ ਡਾਇਲਿਸਿਸ ਗੁਰਦਾ ਫੇਲ ਦੇ ਇਲਾਜ ਵਾਸਤੇ ਲਾਹੌਰ ਦੌੜੇ ਦੌੜੇ ਜਾਂਦੇ ਹੁੰਦੇ ਸਨ, ਕੁਝ ਵਿੱਚ ਹੀ ਰਹਿ ਗਏ, ਕੁਝ ਉੱਥੋਂ ਮੁਸ਼ਕਲਾਤ ਦਾ ਸਾਹਮਣਾ ਕਰਦੇ, ਜੋ ਵੀ ਹੁੰਦਾ ਸੀ ਉਹਨਾਂ ਤੇ ਗੁਜ਼ਰਦੀ ਸੀ। ਇਹ ਯੂਕੇ ਦੀ ਇੱਕ ਅਲ ਨੂਰ ਫਾਊਂਡੇਸ਼ਨ ਨੇ 4 ਮਸ਼ੀਨਾਂ ਇੱਥੇ ਦਿੱਤੀਆਂ। ਇੱਥੋਂ ਦੇ ਜਿਹੜੇ ਦਰਿਆ ਦਿਲ ਔਰ ਦੁਖੀ ਇਨਸਾਨ ਦਾ ਅਹਿਸਾਸ ਰੱਖਣ ਵਾਲੇ ਕੋਈ ਚੰਗੇ ਦਿਲਾਂ ਦੇ ਮਾਲਕ ਲੋਕ ਸਨ, ਦੋਸਤ ਅਹਿਬਾਬ, ਉਹ ਇਕੱਠੇ ਹੋਏ। ਉਹ ਜਨਾਬ ਉਹ ਕਾਫਲਾ ਚੜ੍ਹਦਾ ਵੱਧਦਾ ਇੱਕ ਬੜਾ ਗੁਲਿਸਤਾਨ ਬਾਗੋ ਬਹਾਰ ਔਰ ਇੱਕ ਬਿਹਤਰੀਨ ਕਾਬਲੇ एतमाद तरीका इलाज जरा डायलिसिस है वे गुर्दा फेलियर का, वो अज जनाब इसले कोई 62 मशीना बिल्कुल नवी बिल्डिंग काम कर दी ने पईयां और लोग इत्थे 15-15 साल तो डायलिसिस करवा रहे हैं। और ये वो बीमारी है कि जिहड़ी अगर 2-4 डायलिसिस एक बंदे दे ना हो तो ओदी बंदे दी जिंदगी जिहड़ी है ना मुहाल बल्कि नामुमकिन हो जाती है। बाकी दे दिल दे शुगर दे जिगर दे मरीज इलाज लेट भी कर जान तो वह भी कुछ देर कढ़ जाते हैं,
ਬਟ ਇਹ ਡੈਫੀਨੇਟ ਐਸਾ ਇਲਾਜ ਹੈ ਜਿਹਨੂੰ ਹਮਾ ਵਕਤ ਰੈਗੂਲਰ ਬੇਸਿਸ ਤੇ ਹਫਤੇ 2 ਦਫਾ ਜਾਂ 3 ਦਫਾ ਜ਼ਰੂਰਤ ਪੈਂਦੀ ਹੈ। ਇਹ ਸਾਰੀਆਂ ਖਿਦਮਾਤ ਲੋਕਾਂ ਨੂੰ ਉਹਨਾਂ ਦੇ ਬੂਹੇ ਦੇ ਉੱਤੇ ਘਰ ਦੇ ਮਤਲਬ ਵਿੱਚ ਮਿਲਦੀਆਂ ਨੇ ਪਈਆਂ ਫ੍ਰੀ ਆਫ ਕਾਸਟ। ਫਿਰ ਇਹ ਮੁਖਤਲਿਫ ਜਿਹੜੇ ਓਕੇਜ਼ਨਸ ਹੁੰਦੇ ਨੇ, ਈਦ ਹੋ ਗਿਆ ਜਾਂ ਤਿਉਹਾਰ ਹੋ ਗਿਆ, ਇਹਦੇ ਵਿੱਚ ਮਰੀਜ਼ਾਂ ਨੂੰ ਉਹਨਾਂ ਦੇ ਅਟੈਂਡੈਂਟਸ ਨੂੰ ਤਸ਼ੱਕੁਰ ਦੇ ਤੌਰ ਤੇ ਅੱਲਾ ਦੇ ਹਜ਼ੂਰ ਇੱਕ ਅੱਛੀ ਫ੍ਰੀ ਸਹੂਲਤ ਜਿਹੜੀ ਮੁਯੱਸਰ ਹੈ, ਇਹ ਸਾਰੇ ਲੋਕ ਇਹਨੂੰ ਖੁਸ਼ੀ ਨਾਲ ਮਨਾਉਂਦੇ ਨੇ। ਇਹ ਸਾਰੇ ਜਿਹੜੇ ਨੇ ਇਹ ਸਾਰੀਆਂ ਦੁਆਵਾਂ ਸਲਾਮਾਂ ਪਾਕਿਸਤਾਨ ਔਰ ਆਜ਼ਾਦ ਧਰਤੀ ਨੂੰ ਜਾਂਦੀਆਂ ਨੇ, ਔਰ ਜਿਹਦੇ ਵਾਸਤੇ ਸਾਡੇ ਵੱਡਿਆਂ ਨੇ ਸੋਚਿਆ, ਅਲਾਮਾ ਇਕਬਾਲ ਨੇ, ਕਾਇਦੇ ਆਜ਼ਮ ਨੇ, ਉਹ ਇੱਕ ਬੜੀ ਵੱਡੀ ਇੱਕ ਮੁਸੀਬਤ ਦਾ ਸਿਆਸੀ ਮੁਕਾਬਲਾ ਕੀਤਾ ਔਰ ਇਹ ਸਾਨੂੰ ਜਨਾਬ ਤੋਹਫਾ ਦਿੱਤਾ, ਔਰ ਇਹਦੇ ਵਿੱਚ ਅਸੀਂ ਕਾਰੇ ਖੈਰ ਆਪਣੀ ਮਰਜ਼ੀ ਦੇ ਨਾਲ ਦੋਸਤਾਂ ਦੇ ਤਾਵਨ ਨਾਲ ਕਰ ਰਹੇ ਹਾਂ। ਮੈਨੂੰ ਤਾਂ ਇੱਕ ਗੱਲ ਯਾਦ ਆਉਂਦੀ ਹੈ, ਸਾਡੇ ਪ੍ਰਿੰਸੀਪਲ ਹੁੰਦਾ ਨਾ ख्वाजा सादिक हुसैन, एक्सीलेंट फिजिशियन, किंग एडवर्ड मेडिकल कॉलेज। तो एक दफ़ा इस तरह 14 अगस्त का फंक्शन सी ते ऑडिटोरियम कहन लगे बई असी तो उत्थों हिजरत की सी बड़ी मुश्किल नाल, ते मेरे वालिद ने दैन DIG ने मैनू पिस्टल दिता ते पुत्र जाइए ते जे कोई साडे दुआले होवे तो फिर मार के मरीए, इस जज्बे दे नाल। तो उन्हें तुहाडे वास्ते तुहानू तो पता नहीं बच्चिओ, लेकिन एक गल है, अगर ये पाकिस्तान खुदा नखास्ता ना बनता, ना मैं प्रिंसीपल ऑफ किंग एडवर्ड हुंदा, ना ਜਿਹੜੇ ਢੇਰ ਬੰਦੇ ਬੈਠੇ ਨੇ ਨਾ, ਇਹ ਇਸ ਤਰ੍ਹਾਂ ਮੈਡੀਕਲ ਵਿੱਚ ਉਹਨਾਂ ਨੂੰ ਦਾਖਲਾ ਮਿਲਦਾ ਤੇ ਆਜ਼ਾਦ ਮੁਲਕ ਸਾਡੀ ਨਿਮਤ ਹੈ ਅੱਲਾ ਦੀ, ਉਹਦੀ ਸ਼ੁਕਰਗੁਜ਼ਾਰੀ ਕਾਰੇ ਖੈਰ ਕਰਦਿਆਂ ਰਹਿਣਾ ਚਾਹੀਦਾ ਤੇ ਇਹੋ ਹੀ ਦੀਨ ਦਾ ਮਜ਼ਹਬ ਹੈ। ਤੇ ਬਸ ਇਹਦੇ ਨਾਲ ਮੈਂ ਅੱਲਾ ਦਾ ਵੀ ਸ਼ੁਕਰੀਆ ਅਦਾ ਕਰਨਾ, ਦੋਸਤ ਅਹਬਾਬ ਦਾ ਵੀ, और मरीजा से दुआ करना या अल्लाह इन्हां नूं सेहत दे, आमीन। डॉक्टर साहब ये ਜਿਹੜੇ ਡਾਇਲਿਸਿਸ ਦੇ ਸੈਂਟਰ ਦੇ ਵਿੱਚ ਤੁਸੀਂ ਬੈਠੇ ਹੋਏ ਹੋ, ਇਹ ਪਾਕਿਸਤਾਨ ਦਾ ਵਾਹਿਦ ਡਾਇਲਿਸਿਸ ਸੈਂਟਰ ਹੈ ਜਿਹਦੇ ਵਿੱਚ ਬਯਕ ਜਿਹੜੇ ਨਾਰਮਲ ਲੋਕ ਨੇ ਉਹਨਾਂ ਦਾ ਵੀ ਡਾਇਲਿਸਿਸ ਹੋ ਰਿਹਾ ਹੈ। ਉਹ ਲੋਕ ਜਿਨ੍ਹਾਂ ਨੂੰ ਹੈਪੇਟਾਈਟਸ B ਹੈ, ਉਹ ਲੋਕ ਜਿਨ੍ਹਾਂ ਨੂੰ ਹੈਪੇਟਾਈਟਸ C ਹੈ, ਉਹ ਲੋਕ ਜਿਨ੍ਹਾਂ ਨੂੰ ਖੁਦਾ ਨਾ ਖਾਸਤਾ HIV ਹੈ ਜਾਂ HIV ਦੇ ਨਾਲ ਫਿਰ ਹੈਪੇਟਾਈਟਸ B ਹੈ ਜਾਂ HIV ਦੇ ਨਾਲ ਹੈਪੇਟਾਈਟਸ C ਹੈ, ਉਹਨਾਂ ਲੋਕਾਂ ਦਾ ਇੱਥੇ ਡਾਇਲਿਸਿਸ ਹੋ ਰਿਹਾ ਹੈ ਔਰ ਅਲਹਮਦੁਲਿਲਾ ਫ੍ਰੀ ਆਫ ਕਾਸਟ ਹੋ ਰਿਹਾ। ਔਰ ਕਿਸ ਕੁਆਲਿਟੀ ਦੇ ਨਾਲ ਹੋ ਰਿਹਾ ਹੈ ਕਿ ਇਸ ਡਾਇਲਿਸਿਸ ਸੈਂਟਰ ਜਿਹਨੂੰ ਕਿ ਅੱਜ ਪੂਰੇ 25 ਸਾਲ ਹੋ ਗਏ ਨੇ, 1,16,000 ਤੋਂ ਜ਼ਿਆਦਾ ਡਾਇਲਿਸਿਸ ਹੋਏ ਨੇ, ਲੇਕਿਨ ਅੱਜ ਤੱਕ ਨਾ ਡਾਇਲਿਸਿਸ ਦੇ ਦੌਰਾਨ ਕਿਸੇ ਦੀ ਡੈਥ ਹੋਈ ਹੈ ਔਰ ਨਾ ਹੀ ਖੁਦਾ ਨਾ ਖਾਸਤਾ ਡਾਇਲਿਸਿਸ ਦੇ ਦੌਰਾਨ ਕਿਸੇ ਨੂੰ ਸਵੀਅਰ ਕਿਸਮ ਦਾ ਕੋਈ ਰਿਐਕਸ਼ਨ ਹੋਇਆ। ਔਰ ਹੁਣ ਤੱਕ ਜਿੰਨੇ ਡਾਇਲਿਸਿਸ ਹੋਏ ਨੇ, ਬਹੁਤ ਕੁਆਲਿਟੀ ਦੇ ਡਾਇਲਿਸਿਸ, ਫ੍ਰੀ ਆਫ ਕਾਸਟ, ਸੀਨੀਅਰ ਡਾਕਟਰ ਦੀ ਸੁਪਰਵਿਜ਼ਨ ਦੇ ਵਿੱਚ, ਲੈਬ ਟੈਸਟ ਫ੍ਰੀ, ਹਰ ਸਹੂਲਤ ਫ੍ਰੀ। ਔਰ ਮੈਂ ਸਮਝਦਾ ਕਿ ਇਹਦਾ ਸਾਰੇ ਦਾ ਸਾਰਾ ਜਿਹੜਾ ਸਿਰ ਹੈ ਉਹ ਤੇ ਜਿਹੜੇ ਕੋਈ 136 ਡੋਨਰ ਨੇ ਇਹਦੇ, ਜਿਹੜੇ ਚੈਂਬਰ ਆਫ ਕਾਮਰਸ ਦੇ ਮੁਖੱਯਰ ਲੋਕ ਨੇ, ਉਹਨਾਂ ਦੇ ਸਿਰ ਹੈ। ਲੇਕਿਨ ਸੈयद ਅਮੀਰ ਹੈਦਰ ਕਰਮਾਨੀ ਸਾਹਿਬ, ਜਿਨ੍ਹਾਂ ਨੂੰ ਅਸੀਂ ਪਿਆਰ ਨਾਲ ਗੁੱਡੂ ਸ਼ਾਹ ਕਹਿੰਦੇ ਆ, ਇਹ ਸਾਰੇ ਦਾ ਸਾਰਾ ਸਿਰਾ ਉਹਨਾਂ ਦੇ ਸਿਰ ਹੈ। ਜਿਸ ਡੈਡੀਕੇਸ਼ਨ, ਡਿਵੋਸ਼ਨ, ਮੁਹੱਬਤ, ਪਿਆਰ, ਓਨਰਸ਼ਿਪ ਦੇ ਨਾਲ ਉਹਨਾਂ ਨੇ ਆਪਣੇ ਜ਼ਿੰਦਗੀ ਦੇ 25 ਸਾਲ ਸ਼ਬੋ ਰੋਜ਼ ਆਪਣੇ ਦਿਲ ਲਗਾ ਕੇ ਇਸ ਡਾਇਲਿਸਿਸ 'ਚ ਗੁਜ਼ਾਰੇ ਨੇ, ਉਹਦੀ ਮਿਸਾਲ ਵੀ ਤੁਹਾਨੂੰ ਮਿਲ ਨਹੀਂ ਸਕਦੀ। ਮੈਂ ਸਮਝਦਾ ਕਿ ਗੁਜਰਾਂਵਾਲੇ ਦੇ ਅਬਦੁਸਤਾਰ ਈਦੀ ਗੁੱਡੂ ਸ਼ਾਹ ਸਾਹਿਬ। ਪਿਆਰੇ ਵੇਖਣ ਵਾਲਿਓ, ਤੁਸੀਂ ਬੜੀ ਮਿਹਰਬਾਨੀ ਕੀਤੀ, ਸਾਡੇ ਲਈ ਵਕਤ ਕੱਢਿਆ, ਸਾਡੇ ਨਾਲ ਤੁਸੀਂ ਅਲ ਸ਼ਾਫੇ ਡਾਇਲਿਸਿਸ ਸੈਂਟਰ ਦੇ ਵਿੱਚ ਤਸ਼ਰੀਫ ਲਿਆਏ ਤੇ ਇੱਥੇ ਦਾਖਲ, ਇੱਥੇ ਗੁਰਦੇ ਵਾਸ਼ ਕਰਾਉਣ ਵਾਲੇ ਜਿਹੜੇ ਮਰੀਜ਼ ਨੇ ਉਹਨਾਂ ਦੇ ਨਾਲ ਮਿਲ ਕੇ ਤੁਸੀਂ ਤੇ ਅਸਾਂ ਅੱਜ ਜਸ਼ਨ ਆਜ਼ਾਦੀ ਮਨਾਇਆ। ਪਿਆਰਿਓ, ਅੱਲਾਹ ਪਾਕ ਸੱਚਾ ਸਾਹਿਬ ਸਾਨੂੰ ਵੀ ਇੰਨੀ ਮਾਲੀ ਇਸਤਤਾਤ ਔਰ ਤੌਫੀਕ ਦੇਵੇ ਕਿ ਅਸੀਂ ਕਿਸੇ ਗਰੀਬ ਦੀ, ਕਿਸੇ ਮਰੀਜ਼ ਦੀ, ਕਿਸੇ ਬੇਆਸਰਾ ਦੀ ਮਾਲੀ ਮਦਦ ਕਰਕੇ ਉਹਨੂੰ ਤੇ ਆਪਣੇ ਅੱਲਾਹ ਪਾਕ ਨੂੰ ਰਾਜ਼ੀ ਕਰ ਸਕੀਏ। ਪਿਆਰਿਓ, ਸਾਹਿਬਾਨੇ ਇਸਤਤਾਤ ਜਿਹੜੇ ਨੇ, ਸਾਹਿਬਾਨੇ ਸਰਵਤ ਜਿਹੜੇ ਨੇ,
ਸਾਡੇ ਪਿਆਰੇ ਪਿਆਰੇ ਵੇਖਣ ਵਾਲੇ, ਮੈਂ ਉਹਨਾਂ ਦੀ ਖਿਦਮਤ ਵਿੱਚ ਜ਼ਰੂਰ ਅਰਜ਼ ਕਰਾਂਗਾ ਕਿ ਗੁਜਰਾਂਵਾਲਾ ਤੇ ਇਹਦੇ ਆਲੇ ਦੁਆਲੇ ਜੇ ਕਿਤੇ ਰਹਿੰਦੇ ਹੋ ਤੇ ਇੱਕ ਵਾਰੀ ਜ਼ਰੂਰ ਅਲ ਸ਼ਾਫੇ ਡਾਇਲਿਸਿਸ ਸੈਂਟਰ ਦਾ ਵਿਜ਼ਿਟ ਕਰੋ ਤੇ ਦੇਖੋ ਕਿ 15 ਸਾਲਾਂ ਤੋਂ, 10 ਸਾਲਾਂ ਤੋਂ, 16 ਸਾਲਾਂ ਤੋਂ, 4-5 ਸਾਲ ਤੋਂ ਕਈ ਨੌਜਵਾਨ ਖਵਾਤੀਨੋ ਹਜ਼ਰਾਤ ਬਜ਼ੁਰਗ ਇੱਥੇ ਡਾਇਲਿਸਿਸ ਕਰਵਾ ਰਹੇ ਨੇ। ਪਿਆਰਿਓ, ਇਹ ਸਾਡੇ ਪੰਜਾਬ ਦਾ ਵਾਹਿਦ ਡਾਇਲਿਸਿਸ ਸੈਂਟਰ ਹੈ ਕਿ ਇੱਕ ਤੇ ਇਹਦੇ ਵਰਗੀਆਂ ਮੁਫਤ ਸਹੂਲੀਅਤ ਤੇ ਆਸਾਇਸ਼ਾਤ ਹੋਰ ਕਿਤੇ ਮੁਯੱਸਰ ਹੀ ਨਹੀਂ। ਸਟੇਟ ਆਫ ਦੀ ਆਰਟ ਇੱਥੋਂ ਦੀਆਂ ਵਾਰਡਸ ਨੇ। ਔਰ ਪਿਆਰਿਓ, ਇੱਥੇ ਹੈਪਾਟਾਈਟਸ ਬੀ, ਹੈਪਾਟਾਈਟਸ ਸੀ ਔਰ ਏਡਸ ਦੇ ਮਰੀਜ਼ ਜਿਹੜੇ ਨੇ ਉਹਨਾਂ ਦਾ ਵੀ ਡਾਇਲਿਸਿਸ ਕੀਤਾ ਜਾਂਦਾ ਹੈ ਔਰ ਕਿਤੇ ਇੱਕ ਪੈਸਾ ਮਰੀਜ਼ ਦਾ ਖਰਚ ਨਹੀਂ ਹੁੰਦਾ। ਇੱਥੇ ਜਿੰਨੇ ਵੀ ਅਹਬਾਬ ਅਤਿਯਾਤ ਦਿੰਦੇ ਨੇ, ਅੱਲਾਹ ਪਾਕ ਉਹਨਾਂ ਤੇ ਵੀ ਖਸੂਸੀ ਸ਼ਫਕਤ ਔਰ ਅਨਾਇਤ ਕਰਨ ਔਰ ਉਹਨਾਂ ਦੇ ਕਾਰੋਬਾਰ ਵਿੱਚ, ਉਹਨਾਂ ਦੀ ਆਮਦਨੀ ਚ ਅੱਲਾਹ ਪਾਕ ਬਰਕਤ ਪਾਉਣ ਤੇ ਸਾਨੂੰ ਵੀ ਅੱਲਾਹ ਪਾਕ ਸੱਚਾ ਸਾਹਿਬ ਇਸਤਤਾਤ ਬਖਸ਼ੇ, ਹਿੰਮਤ ਦੇ ਕਿ ਅਸੀਂ ਵੀ ਨੇਕੀ ਦੇ ਕੰਮਾਂ ਦੇ ਵਿੱਚ ਹਿੱਸਾ ਲਈਏ ਕਰੀਏ, ਕਿਉਂਕਿ ਅੱਲਾਹ ਪਾਕ ਦੇ ਇਜ਼ਨ ਔਰ ਉਹਦੀ ਅਤਾਅਤ ਤੋਂ ਬਗੈਰ ਪਿਆਰਿਓ ਬੰਦਾ ਨੇਕੀ ਵੀ ਨਹੀਂ ਕਰ ਸਕਦਾ। ਯਕੀਨ ਹੈ ਮੈਨੂੰ ਕਿ ਤੁਹਾਨੂੰ ਸਾਡਾ ਅੱਜ ਦਾ ਵਲੌਗ ਬੜਾ ਹੀ ਚੰਗਾ ਲੱਗਾ ਹੋਵੇਗਾ। ਲਵਾਂਗੇ ਹੁਣ ਤੁਹਾਡੇ ਤੋਂ ਇਜਾਜ਼ਤ। ਲੈਓ ਯਾਰ ਹਵਾਲੇ ਰੱਬ ਦੇ ਤੇ ਮੇਲੇ 4 ਦਿਨਾਂ ਦੇ। ਉਸ ਦਿਨ ਈਦ ਮੁਬਾਰਕ ਹੋਸੀ, ਜਿਸ ਦਿਨ ਫੇਰ ਮਿਲਾਂਗੇ। ਰੱਬ ਰਾਖਾ ਤੇ ਅੱਲਾ ਬੇਲੀ। ਓ ਚੱਲ ਮੇਲੇ ਨੂੰ ਚਲੀਏ। रौनक हो जाऊं